ਤੇ ਅਨਾਉਂਸਮੈਂਟ ਹੋ ਗਈ लाहौर से आने वाली हाँ 103 अब सुबह खराब प्लेटफॉर्म नंबर 3 पर पहुंचने वाली है। ਲਓ ਜੀ ਪਹੁੰਚਣ ਵਾਲੀ ਆਂਦੇ ਜੀ ਟ੍ਰੇਨ। ਆ ਬੰਦੇ ਲੱਭ ਗਏ ਵਲੋਗਾਂ 'ਚ ਵਲੋਗ ਟਕਰਾ ਗਏ। ਕੀ ਹਾਲ ਜੀ, ठीक हो? ਕੀ ਹਾਲ ਹੈ? नमन भैया कैसे आप? ठीक हो? वेलकम। ਥੈਂਕ ਯੂ ਸਰ। वकार साहब ਤੁਹਾਨੂੰ वेलकम। शुक्रिया ਤੁਹਾਡਾ, ਧੰਨਵਾਦ। मेरे को तो सारा पता ही था पहले से। क्या पता था? हाँ, क्या कि पता था पहले? ऐसा ही होगा। जैसे पाजी को फिर भी डाउट था हम्म। कि पाकिस्तान थोड़ा ऐसा नहीं हो, क्या पता, क्योंकि गाँव की वीडियो देखी थी, पर मेरे को पता था एग्जैक्टली इंडिया जैसा ही होगा। अच्छा हाँ, हाँ ओवरऑल खाने में थोड़ा अंतर है पर ਅੱਛਾ ਥੋੜਾ ਫਰਕ ਹੈ हाँ ਖਾਣੇ जी। ਜਿੱਥੇ ਅਸੀਂ ਦੁਬਈ ਰਹਿੰਦੇ ਉੱਥੇ ਸਾਡੇ ਕੋਲ ਨਾ ਇੱਕ ਪਠਾਨ ਰਹਿੰਦਾ ਉੱਥੇ ਆ ਕੇ ਨਾ ਦੁਬਈ ਤੇ ਉਹਨੂੰ ਪੰਜਾਬੀ ਨਹੀਂ ਆਉਂਦੀ। ਉਹਨੂੰ ਨਾ ਦੋ ਚਾਰ ਲਫ਼ਜ਼ ਆ ਗਏ ਪੰਜਾਬੀ ਦੇ ਨਾ ਜਿਵੇਂ ਆਪਕੋ ਨਹੀਂ ਆ ਰਹੇ ਉਹ ਕੀ ਹਾਲ ਏ ਕੀ ਹਾਲ ਹੈ? ਸਤਿ ਸ੍ਰੀ ਅਕਾਲ। ਤੇ ਇਹ ਕਹਿੰਦਾ ਉਹਨੂੰ ਆ ਗਿਆ ਵੀ ਚੰਗਾ ਬੰਦਾ ਚੰਗਾ। ਮੈਂ ਮੈਨੂੰ ਪੁੱਛਿਆ ਇਹ ਚੰਗਾ ਬੰਦਾ ਕੀ ਹੁੰਦਾ ਹੈ? ਮੈਂ ਕਿਹਾ ਜੋ ਅੱਛਾ ਹੋ ਕਹਿੰਦਾ नासिर भाई ये चंगा बंदा है। ਲੜ ਲਓ। किनवा बोले क्या भाई नवदीप? ਮੇਰਾ 70 ਹੋ ਗਏ, 69ਵਾਂ ਹੈ 70 ਹੋ ਗਏ। ਮਤਲਬ ਇੱਕ ਘੱਟ 70। ਸ਼ੁਰੂ ਕਿੱਥੋਂ ਕੀਤਾ ਸੀ? ਮੈਂ ਰਸ਼ੀਆ ਤੋਂ। ਤਕਰੀਬਨ ਜਿੰਨੇ ਵੀ ਦੇਸ਼ ਨੇ ਨਾ, ਮਤਲਬ ਵਧੀਆ ਬੰਦੇ ਹੀ ਮਿਲਦੇ ਨੇ। ਮਤਲਬ ਆਪਾਂ ਗੱਲ ਕਰਦੇ ਹਾਂ 90% ਲੋਕ ਚੰਗੇ ਹੀ ਹੁੰਦੇ ਨੇ, ਮਾੜੇ ਵੀ ਬੜੇ ਮਿਲਦੇ ਨੇ, ਇੱਕ ਦੋ ਮਾੜੇ ਐਕਸਪੀਰੀਅੰਸ ਹੋਏ, ਪਰ ਵਧੀਆ ਸਭ ਤੋਂ ਵਧੀਆ ਮੈਂ ਐਵੇਂ ਕਹਾਂ ਪਾਕਿਸਤਾਨ ਵੀ ਬਹੁਤ ਵਧੀਆ ਲੱਗ ਰਿਹਾ। ਇਹ ਨਹੀਂ ਕਿ ਮੈਂ ਇੱਥੇ ਬੈਠਾ, ਲੋਕ ਬੜੇ ਵਧੀਆ ਹਾਸੇ ਨਾਲ ਮਿਲ ਰਹੇ, ਵਧੀਆ ਮਤਲਬ ਖੁਸ਼ ਹੋ ਕੇ ਮਿਲਦੇ ਨੇ। ਸੀਰੀਆ ਦੇ ਲੋਕ ਬੜੇ ਵਧੀਆ ਮਿਲੇ ਸੀ ਮੈਨੂੰ। ਸੀਰੀਆ ਦੇ ਪੁਰਾਣੇ ਲਾਹੌਰ ਗਏ, ਇਹ ਤੇ ਅੱਗੇ ਤੁਰੇ ਜਾਂਦੇ ਸੀ, ਪਿੱਛੇ ਤੁਰੇ ਜਾਂਦੇ ਸੀ। ਕੋਈ ਬੰਦਾ ਕੋਈ ਮਿਲ ਰਿਹਾ, ਆਜੋ ਭਾਜੀ ਸਾਡੀ ਦੁਕਾਨ ਆਓ, ਭਾਜੀ ਸਾਡੇ ਘਰੇ ਚੱਲੋ, ਮੇਰੇ ਮਹਿਮਾਨ ਬਣੋ। ਮੈਂ ਅੱਗੇ ਨਹੀਂ ਸੀ ਲੱਗਾ ਜਾਂਦਾ, ਇਹਨੂੰ ਲੋਕ ਨਹੀਂ ਛੱਡਦੇ ਪਏ। ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ, ਮੈਂ ਨਾਸਰ ਢਿੱਲੋਂ। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਵਾਹਵਾ ਦਿਨਾਂ ਬਾਅਦ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ। ਸਾਡੇ ਦੋਸਤ ਜਿਹੜੇ ਆਏ ਨੇ ਦਿੱਲੀ ਤੋਂ, ਨਮਨਪੁਰ ਯਾਤਰੀ ਡਾਕਟਰ ਤੇ ਨਾਲ ਨਵਦੀਪ ਬਰਾ ਟਰੈਵਲਰ। ਤੇ ਅੱਜ ਵਾਹਵਾ ਦਿਨ ਹੋਏ ਸਨ ਪਾਕਿਸਤਾਨ ਉਹਨਾਂ ਨੂੰ ਘੁੰਮਦਿਆਂ ਨੂੰ। ਤੇ ਮੈਂ ਦੁਬਈ ਤੋਂ ਹੋਣਾ ਆ ਤੇ ਮੈਂ ਉਹਨਾਂ ਨੂੰ ਸੱਦਿਆ ਸੀ। ਮੈਂ ਕੁਛ ਲੇਟ ਹੋ ਗਿਆ ਤੇ ਉਹਨਾਂ ਨੂੰ ਮੈਂ ਕਿਹਾ ਚਲੋ ਤੁਸੀਂ ਆ ਜਾਓ, ਵਿਕਾਸ ਤੁਹਾਨੂੰ ਅਕੋਮੋਡੇਟ ਕਰ ਲਏਗਾ। ਤੇ ਅੱਜ ਉਹ ਲਾਹੌਰ ਤੋਂ ਆ ਰਹੇ ਨੇ ਰਾਵਲਪਿੰਡੀ ਵੱਲ ਨੂੰ, ਕਿਉਂਕਿ ਉਹ ਚਾਹੁੰਦੇ ਸਨ ਕਿ ਅਸੀਂ ਟ੍ਰੇਨ ਦਾ ਜਿਹੜਾ ਨਾ ਪਾਕਿਸਤਾਨ ਦੀ ਟ੍ਰੇਨ ਉਹਨੂੰ ਵੇਖੀਏ ਵੀ ਕਿਸ ਤਰ੍ਹਾਂ ਦਾ ਇੱਥੇ ਦਾ ਹਿਸਾਬ ਕਿਤਾਬ। ਤੇ ਉਹ ਉੱਧਰੋਂ ਆ ਰਹੇ ਨੇ, ਇੱਥੋਂ ਮੈਂ ਅੱਗੋਂ ਆ ਗਿਆ ਫੈਸਲਾਬਾਦ ਤੋਂ ਰਾਵਲਪਿੰਡੀ ਨੂੰ। ਤੇ ਆਹ ਵੇਖੋ ਤੁਸੀਂ ਰੇਲਵੇ ਸਟੇਸ਼ਨ ਪਹੁੰਚ ਗਿਆ ਮੈਂ ਰਾਵਲਪਿੰਡੀ ਵਾਲੇ ਤੇ ਇੱਥੇ ਥੋੜ੍ਹੀ ਦੇਰ 'ਚ ਹੀ ਪਹੁੰਚ ਰਹੇ ਨੇ। ਤੇ ਉਹਨਾਂ ਨੂੰ ਰਿਸੀਵ ਕਰਕੇ ਤੇ ਫਿਰ ਜਾਣਾ ਆਪਾਂ ਹਸਨ ਅਬਦਾਲ, ਫੈਸਲਾਬਾਦ ਘੁੰਮਦਿਆਂ ਫਿਰ ਅਸੀਂ ਲਾਹੌਰ ਜਾਣਾ। ਤੇ ਇੱਕ ਵਾਰ ਮੈਂ ਉਹਨਾਂ ਨੂੰ ਲੈ ਲਾਂ, ਅਗਲੀਆਂ ਗੱਲਾਂ ਬਾਤਾਂ ਫਿਰ ਕਰਦੇ। ਸਾਡੇ ਸ਼ਾਹਦ ਨੇ SHO ਸਾਹਿਬ ਰੇਲਵੇ ਪੁਲਿਸ ਦੇ, ਅੱਗੋਂ ਉਹਨਾਂ ਦੇ ਦੋਸਤ ਨੇ, ਇਹ ਸਾਡੇ ਨਾਲ ਆਏ ਨੇ। ਮਿਹਰਬਾਨੀ ਸਰ, ਸ਼ੁਕਰੀਆ। ਤੇ ਵੈਸੇ ਇਹ ਵੀ ਅਸੀਂ ਕੋਈ ਵੱਡੇ ਜਿਵੇਂ ਤੁਹਾਨੂੰ ਦੱਸਦਾ ਵੀ ਨਾਲ ਪੁਲਿਸ ਵਾਲੇ ਵੀ ਅਸੀਂ ਕੋਈ ਏਦਾਂ ਪੋਲੀਟੀਸ਼ੀਅਨ ਕੋਈ ਵੱਡੇ ਬੰਦੇ ਨਹੀਂ, ਲੇਕਿਨ ਇਹ ਵੀ ਚੈਨਲ ਦੀ ਵਜ੍ਹਾ ਨਾਲ ਵਾਹਵਾ ਲੋਕ ਜਾਣਦੇ ਆ ਤੇ ਸਾਰੇ ਫਿਰ ਰਾਬਤੇ 'ਚ ਰਹਿੰਦੇ। ਇਹ ਆ ਗਿਆ ਸੀ ਸਟੇਸ਼ਨ ਤੇ ਜੀ ਰਾਵਲਪਿੰਡੀ ਵਾਲੇ। ਪੁਰਾਣਾ ਸਟੇਸ਼ਨ ਹੈ, ਇੱਥੇ ਆਉਂਦੀਆਂ ਟ੍ਰੇਨਾਂ, ਕਿਉਂਕਿ ਟ੍ਰੇਨ ਬੜੀ ਫਾਲ ਸੀ ਉਦੋਂ ਵੀ ਤੇ ਹੁਣ ਵੀ। ਇੱਥੇ ਜਿਹੜੀ ਖਾਸ ਤੌਰ 'ਤੇ ਟ੍ਰੇਨ ਚੱਲਦੀ ਸੀ ਇੱਧਰੋਂ ਰਾਵਲਪਿੰਡੀ ਵੱਲੋਂ ਲਾਹੌਰ ਨੂੰ, ਅੱਗੋਂ ਫਿਰ ਦਿੱਲੀ ਤੱਕ ਜਿਹੜੀਆਂ ਜਾਂਦੀਆਂ ਸਨ ਟ੍ਰੇਨਾਂ, ਫਿਰੋਜ਼ਪੁਰ ਨੂੰ ਜਾਂਦੀਆਂ ਸਨ। ਇਹ ਉਹ ਸਟੇਸ਼ਨ ਹੈ ਉਸ ਟਾਈਮ ਦਾ। ਇਹ ਕਿਹੜੇ ਸੰਨ ਦਾ ਤਮੀਰ ਹੈ ਬਿਲਟ ਹੈ ਸਟੇਸ਼ਨ? 18 प्लेटफॉर्म नंबर 3 पर पहुंचने वाली है। ਲਓ ਜੀ ਟ੍ਰੇਨ ਆਂਦੇ ਪਹੁੰਚਣ ਵਾਲੀ ਆ। ਸਪੀਕਰ 'ਚ ਹੋ ਗਿਆ ਐਲਾਨ ਤੇ ਅਨਾਉਂਸਮੈਂਟ ਹੋ ਗਈ ਆ। लाहौर से आने वाली हाँ 103 अब सुबह प्लेटफॉर्म नंबर 3 पर पहुंचने वाली है। ਲਓ ਜੀ ਪਹੁੰਚਣ ਵਾਲੀ ਆਂਦੇ ਜੀ ਟ੍ਰੇਨ। ਤੇ ਦੱਸਦੇ ਕਿ 1918 ਦਾ ਜਿਹੜਾ ਤਮੀਰ ਆ ਬਣਿਆ ਜਿਹੜਾ ਨਾ ਇਹ ਰੇਲਵੇ ਸਟੇਸ਼ਨ 1918 ਦਾ। ਟ੍ਰੇਨ ਪਹੁੰਚਣ ਵਾਲੀ ਆ, ਉਹ ਆਉਂਦੀ ਪਈ ਹੈ। ਇਹ ਭਾਈ ਸਾਹਿਬ ਕਿੰਨੇ ਪੈਸੇਂਜਰ ਆਉਂਦੇ ਆ ਇੱਧਰੋਂ ਅੰਦਾਜ਼ਨ? 1200।
इधरों भी इन्ने की नहीं जो 10 बोगी होनी मसलन एक बोगी में 100 बंदे की सीट होगी हाँ 50 60 हर बोगी में जे ਵੱਧ ਜਾਣ ਤੇ ਫਿਰ ਵਧਾ ਲੈਂਦੇ ਸੀ ਬੋਗੀ खड़े होके जाने में ਅੱਛਾ ਬਾਕੀ ਖੜੇ ਹੋ ਗਏ 56 भरत होने 100 सीट होगी ਅੱਛਾ 56 ਉਹ ਲਾ ਕੇ ਨੂੰ ਹਾਂ ਬਰਸਾਂ ਵਾਲੇ ਹਾਂ 100 ਬੰਦਾ ਸੀਟਾਂ ਵਾਲਾ ਠੀਕ ਹੈ ਇਸ ਤੋਂ ਇਲਾਵਾ ਫਾਲਤੂ ਜਿਹੜੇ ਗੇੜਾਂ ਵਿੱਚ ਉਹ ਖੜੇ ਲਓ ਜੀ। ਇਹ ਪ੍ਰਾਈਵੇਟ ਹਾਂ ਇਹ ਪ੍ਰਾਈਵੇਟ ਹੈ ਪ੍ਰਾਈਵੇਟ ਐਨਸੀਐਸ ਵਾਲੇ ਲਓ ਜੀ ਆ ਗਈ ਇਹ ਛਕ ਛਕ ਕਰਦੀ ਗੱਡੀ ਗਈ ਆ ਇਹ ਵੇਖੋ ਆ ਇੱਕ ਨੰਬਰ ਆ ਇੱਕ ਨੰਬਰ ਡੱਬਾ ਆ ਡੱਬਾ ਇੱਕ ਹੈ ਤੇ 8 ਨੰਬਰ ਡੱਬੇ 'ਚ ਆ ਦੋ ਨੰਬਰ ਲਓ ਜੀ ਬੰਦੇ ਆਪਣੇ ਪਹੁੰਚਣ ਵਾਲੇ ਹੈ ਐਸ ਡੱਬੇ 'ਚ ਇਹ ਸਲੂਨ ਹੈ ਅੱਛਾ ਅਫਸਰ ਕਿसी ਦੀ ਵੀਆਈਪੀ ਹਾਂ ਲਓ ਜੀ ਡੱਬੇ ਦਾ ਕਰ ਲਈ ਜਾਂਦੇ ਉਹ ਪਿੱਛੇ ਏਸੀ ਵਾਲਾ ਡੱਬਾ ਇਹ ਬਿਜ਼ਨਸ ਆ ਬੰਦੇ ਲੱਭ ਗਏ ਵਲੌਗਾਂ 'ਚ ਵਲੌਗ ਟਕਰਾ ਗਏ ਕੀ ਹਾਲ ਜੀ ਠੀਕ ਹੋ ਕੀ ਹਾਲ ਹੈ नमन भैया कैसे आप ठीक हो वेलकम थैंक यू सर वकार साहब ਤੁਹਾਨੂੰ ਵੈਲਕਮ ਸ਼ੁਕਰੀਆ ਤੁਹਾਡਾ ਧੰਨਵਾਦ ਬੰਦੇ ਲੱਭ ਗਏ ਆਪਣੇ ਖੈਰ ਪਹੁੰਚ ਗਏ ਵਧੀਆ ਅਸੀਂ ਬਿਜ਼ਨਸ ਕਲਾਸ ਵੇਖ ਕੇ ਆਉਣੀ ਪਹਿਲੇ ਅੱਛਾ ਬਿਜ਼ਨਸ ਕਲਾਸ ਲੱਗ ਜਾਓ ਆਓ ਜੀ ਆਜੋ ਪਹਿਲੇ ਬਿਜ਼ਨਸ ਲੋ ਵੀ ਆ ਗਏ ਅਸੀਂ ਹੁਣ ਉੱਥੋਂ ਨਿਕਲ ਕੇ ਸਿੱਧੇ ਇਸਲਾਮਾਬਾਦ ਰੋਟੀ ਪਾਣੀ ਖਾ ਕੇ ਤੇ ਫਿਰ ਜਾਣਾ ਆਪਾਂ ਅੱਗੇ ਇਹ ਸਾਡਾ ਦੋਸਤ ਹੈ ਮੁੰਡਾ ਉਹਦਾ ਰੈਸਟੋਰੈਂਟ ਹੈ ਬੈਤਲ ਮੰਦੀ ਤੇ ਆ ਗਏ ਇਸਲਾਮਾਬਾਦ ਇਹ ਕਿਹੜਾ ਵਾ ਸੈਕਟਰ ਹੈ ਇਹ F7 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 ਸੈਕਟਰ ਦੇ ਵਿੱਚ ਆ ਗਏ ਜੀ ਮੁੰਡਾ ਆ ਰਿਹਾ ਥੱਲੇ ਆਂਦਾ ਮੈਂ ਆਉਂਗਾ ਤੇ ਫਿਰ ਉੱਤੇ ਆਇਓ ਅੱਛਾ ਪ੍ਰੋਟੋਕਾਲ ਦੇਗਾ ਤੁਹਾਨੂੰ ਪੂਰਾ ਪ੍ਰੋਟੋਕਾਲ ਦੇ ਨਾਲ ਕਿਵੇਂ ਰਿਹਾ ਜੀ ਤੁਹਾਨੂੰ ਖਾਸ ਤੌਰ ਤੇ ਪੁੱਛਣਾ ਇਹਨਾਂ ਨਾਲ ਗੱਲ ਬਾਅਦ ਚ ਕਰਾਂਗੇ मैं अच्छा हाँ मेरे को तो सारा पता ही था पहले से क्या पता था हाँ क्या पता था पहले? ऐसा ही होगा जैसे पाजी को फिर भी डाउट था हम्म। कि पाकिस्तान थोड़ा ऐसा नहीं हो क्या पता आप क्योंकि गाँव की वीडियो देखी थी पर मेरे को पता था एग्जैक्टली इंडिया जैसा ही होगा अच्छा हाँ हाँ ओवरऑल खाने में थोड़ा अंतर है पर अच्छा थोड़ा फर्क है हाँ खाने जी बिल्कुल अच्छा इस तरह है कि मैं बड़ी देर से मैच आ रहा था हाँ जी विकास पड़ी एक मिनट क्योंकि काफी सालों से मेरे पास भी आ रहे हैं इंडियन अच्छा तो ठीक है जो हिंदू कम्युनिटी से लोग हैं वो क्यों नहीं आते तो मैं कहता था हम तो सभी को बुलाते हैं हाँ। वो आए तो हम उनको क्यों ना एक तो क्या पता अवेयरनेस ना हो हम्म। कि हिंदू लोग भी आ सकते हैं हम्म। क्योंकि ज्यादातर लोगों को जब करतारपुर खुला था ना तब भी ऐसा लग रहा था कि सिर्फ सिख जा सकते हैं हम्म, तो ये उन्होंने खोला तो सबके लिए है हम्म। पर लोगों में अवेयरनेस नहीं थी तो क्या पता अवेयरनेस ना हो तो इसलिए ना आ रहे हो मुझे इस बात की बड़ी खुशी है कि आप लोग आए हो वो लोग जो क्वेश्चन पुट करते थे तब हम आ हाँ पाए जो क्वेश्चन वो पुट करते थे उनका जवाब इन वीडियोस के जरिए आपके हाँ, जरिए मेरी वीडियो के जरिए मिल जाए कैसा क्या पाकिस्तान है और हाँ। पहले ही बता दिया था आपने पिछली वीडियो में कि रिलीजियस टूर हिंदूज का भी होता है यहाँ पे हाँ जैसे और- कटास राज मंदिर और वगैरह हम भी visit कोशिश करेंगे। करते हैं कि सारे आए पहले भी हिंदू आते हैं मेरे पास हम्म। सपोज आपका और उनका फर्क ये है कि आपको देखने वाले ज्यादा लोग हैं हाँ जी हाँ जी। जो पहले लोग आए उनको देखने वाले ज्यादा नहीं उनके हाँ। ज्यादा लोगों तक बात पहुंचती नहीं अच्छा तो इस वजह से अब ये बात ज्यादा लोगों तक पहुंचे कि भी हिंदू भी हमारे दोस्त हैं हाँ, और आते हैं कोई ऐसा मसला नहीं है हाँ, और वो भी इंडियन पासपोर्ट पे आया हूँ मैं हाँ और आ गया नसीर साडा दोस्त है हेलो क्या हाल है वीरे पहले पहले नाल ज्यादा फर्क है हाँ बिल्कुल ठीक इधर इन्हों ने मिलना गुस्से में भाईजान मैं आगे भाई वैसे इंटरव्यू कर रहे हैं ਉਹ ਚੱਲਦੇ ਇੰਟਰਵਿਊ ਚੱਲਦੇ कि सट लग जाती बढ़िया चलते इंटरव्यू सट लग जाती लग जाती भाई नु की पता चलो आओ चलाओ जी आओ चलो आगे चलो भाई ਬਾਕੀ ਤੁਹਾਡੇ ਨਾਲ ਬਹਿ ਕੇ ਕਰਦੇ ਬੜਾ ਸਜਾਇਆ
ਨਸੀਰ ਇੱਥੇ ਕਿਹੜਾ ਮਿਲਦਾ ਫੂਡ ਕਿਹੜਾ ਟਰਕਿਸ਼ ਮਿਲਦਾ जी जी ਇਹ ਫਤੂਸ਼ ਮੈਨੂੰ ਆਰਡਰ ਦੇ ਦੇ ਫਟਾਫਟ हाँ मिल गया हाँ। और हमस ਹੁਮਸ ਵੀ ਨਾਲ आ गया खाया कभी फतूश फतूश नहीं खाया मैंने फतूश लाइक सैलड ओके सर रशियन सैलड है थोड़ा सा उसमें वो चेंज कर देते हैं वो डाल के ना वो अच्छा अच्छा क्या उसको बोलते हैं मैंने लामाजून खाया है लहमा जो लामाजून वो मेरे को बस हाँ हुमस के साथ खाया हाँ जी हाँ, hummus- फलाफल के साथ hummus वगैरह हाँ हाँ ठीक है लो जी ਹੁਮਸ ਦਾ ਵੀ ਆਰਡਰ ਇਧਰ ਇਹਦਾ ਪਤਾ ਇਹਨਾਂ ਦਾ लग जाएगा ਲੱਗ ਜੂ ਤੈਨੂੰ ਪਤਾ ਜਦੋਂ ਤੈਨੂੰ ਢਾ ਲਿਆ ਨਾ ਸਹੀ ਤੇ ये नमनपुर भाई है ये है वैसे दिल्ली से आप? हरियाणा से हरियाणा से हाँ इंडिया से। अच्छा और भी ठीक इंडिया का झंडा क्यों नहीं लाया इंडिया का ਤੁਸੀਂ ਕਦੀ ਲਾਇਆ ਉੱਥੇ ਪਾਕਿਸਤਾਨ ਦਾ ਤੁਹਾਡੇ ਲੱਗਦਾ नहीं लग ਹਾਂ ਤੇ ਇਹੀ ਹੈ ਨਾ ही नहीं सकता ना जिदन लगणगे उस दिन काम ठीक हो हैं नहीं लगता है पाकिस्तान का फ्लैग इंडिया में नहीं। वही बात है ना मैं बोल रहा हूँ जब ऐसे ही वो एम्बेसी में लगा है बस ऐसे ही पाकिस्तान का इंडिया में इंडिया का पाकिस्तान में लगेगा तब हालात ठीक होंगे सही बात जब दिल ठीक होंगे ना तब हालात भी ठीक होंगे ਇਹ ਆ ਗਿਆ ਖਾਣੇ ਦੇ ਟੇਬਲ ਤੇ ਆ ਗਏ ਆ ਇਹ ਬੰਦਾ ਪਤਾ ਨਹੀਂ ਕੀ ਕਰੀ ਜਾਂਦਾ ਇਹ ਕੀ ਹੈਗੀ ਆ ਹਾਂ ਚੱਕੀ ਆਟਾ ਪੀਸਣ ਵਾਲੀ मेरे को तो ਇਹ ਆਓ ਭਾਈ ਸਾਹਿਬ ਤੁਹਾਨੂੰ ਦੱਸ ਦਈਏ ਵੀ ਇਹ ਚਿਕਨ ਮਟਨ ਬਿਲਕੁਲ ਨਹੀਂ ਖਾਂਦਾ ਵੈਜ ਹੀ ਆ ਉਹ ਵੀਡੀਓ 'ਚ ਤੁਸੀਂ ਇਹ ਨਾ ਸਮਝੋ ਵੀ ਲਿਖਾਣ ਡਿਆ ਮੈਂ ਖਾ ਲਿਆ ਦੇਖੋ ਮੇਰਾ ਵੈਜ ਸਮਾਨ ਵੈਜ ਸਮਾਨ ਹੈਗਾ ਤੇ ਇਹ ਭਾਈ ਸਾਹਿਬ ਤੇ ਖਾਂਦੇ ਤੁਸੀਂ ਖਾਂਦੇ ਜੀ हाँ जी मैं खा लेता हूँ ਕਿਆ ਕਿਆ चिकन मटन और सब खा लेता हूँ मैं क्योंकि घूमते घूमते फिर आदत हो गई और वैसे मैं चिकन ही खाता हूँ ਥੋੜਾ ਹੀ ਖਾ ਲੈਣੇ ला दिया था मेरे को एक दिन रशिया में वो कहता घोड़ा ही है हमारे पास अब मैं कहा भाई ले आ, क्या करें ਕੱਚਾ ਗੱਲ ਸੁਣ ਬੰਦਾ ਤਾਂ ਨਹੀਂ और मैं खा लेता हूँ वकास भाई को ਇੱਧਰ ਚਲੀਏ ਰਾਮ ਟਰਨ सोने मुंडे मेरी लिस्ट पे आ ਕੀ ਕਿਆ ਦੁਬਾਰਾ सोने मुंडे मेरी लिस्ट पे आ ਹਾਂ ਠੀਕ ਹੈ ਉੱਥੇ ਨਾ ਜਿੱਥੇ ਅਸੀਂ ਦੁਬਈ ਰਹਿੰਦੇ ਉੱਥੇ ਸਾਡੇ ਕੋਲ ਨਾ ਇੱਕ ਪਠਾਨ ਸਾਡੇ ਕੋਲ ਇੱਕ ਪਠਾਨ ਰਹਿੰਦਾ ਉੱਥੇ ਆ ਕੇ ਨਾ ਦੁਬਈ ਤੇ ਉਹਨੂੰ ਪੰਜਾਬੀ ਨਹੀਂ ਆਉਂਦੀ ਉਹਨੂੰ ਨਾ ਦੋ ਚਾਰ ਲਫ਼ਜ਼ ਆ ਗਏ ਪੰਜਾਬੀ ਦੇ ਨਾ ਜਿਵੇਂ ਆਪਕੋ ਨਹੀਂ ਆ ਰਹੇ ਉਹ ਕੀ ਹਾਲ ਏ ਤੇ ਇਹ ਕਹਿੰਦਾ ਉਹਨੂੰ ਆ ਗਿਆ ਵੀ ਚੰਗਾ ਬੰਦਾ ਚੰਗਾ ਮੈਂ ਮੈਨੂੰ ਪੁੱਛਿਆ ਇਹ ਚੰਗਾ ਬੰਦਾ ਕੀ ਹੁੰਦਾ ਹੈ ਮੈਂ ਕਿਹਾ ਜੋ ਅੱਛਾ ਹੋ ਕਹਿੰਦਾ ਨਾਸਰ ਭਾਈ ਇਹ ਚੰਗਾ ਬੰਦਾ ਹੈ ਚਲੋ ਨਹੀਂ ਤੁਸੀਂ ਮਾਈਕ ਨਹੀਂ ਯੂਜ਼ ਕਰਦੇ ਪਿਆ ਮੇਰੇ ਕੋਲ ਇਹ ਵੀ ਹੈ ਵਿੱਚ ਪਾ ਦੇਣਾ ਵਲੌਗ 'ਚ ਹਾਂ ਪਾ ਲਓ ਯਾਦ ਕਰਾ ਰਹੇ ਹੋ ਤੁਸੀਂ ਸਾਡੀ ਐਡੀਟਿੰਗ ਏਡੀ ਸਖਤ ਹੁੰਦੀ ਹੈ कुछ भी डल जाएगा सोच समझ के बोलना ਇਹਦੇ 'ਚ ਕੁਝ ਵੀ ਆ ਸਕਦਾ ਜੀ ਇਹ ਚੱਲਣ ਦੋ ਕਿੰਨਵਾਂ ਮੁਲਕ ਹੈ ਭਾਈ ਨਵਦੀਪ ਮੇਰਾ 70 ਹੋ ਗਏ 69ਵਾਂ ਹੈ 70 ਹੋ ਗਏ ਮਤਲਬ ਇੱਕ ਘੱਟ 70 ਸ਼ੁਰੂ ਕਿੱਥੋਂ ਕੀਤਾ ਸੀ ਮੈਂ ਰਸ਼ੀਆ ਤੋਂ ਰਸ਼ੀਆ ਸਿੱਧਾ ਹੀ ਰਸ਼ੀਆ ਸਿੱਧਾ ਪਹਿਲਾ ਟ੍ਰਿਪ ਰਸ਼ੀਆ ਇੰਡੀਆ ਤੋਂ ਨਹੀਂ ਸੀ ਸ਼ੁਰੂ ਕੀਤਾ ਹਾਂ ਇੰਡੀਆ ਤੋਂ ਰਸ਼ੀਆ ਹਾਂ ਨਹੀਂ ਇੰਡੀਆ ਤੇ ਚਲ ਹੈ ਹੀ ਆਪਣਾ ਨਾ ਤੇ ਹੁਣ ਕਿੰਨੇ ਸਾਲਾਂ ਤੋਂ ਆਪਣਾ ਚੈਨਲ ਹੋ ਗਏ 5 ਸਾਲ ਤਕਰੀਬਨ ਵੈਸੇ ਘੁੰਮਦੇ ਨੂੰ 6.5 7 ਸਾਲ ਹੋ ਚੱਲੇ ਅੱਛਾ ਪਹਿਲੇ ਐਵੇਂ ਘੁੰਮੀ ਜਾਣਾ ਉਦਾਂ ਹੀ ਮਾਰਾ ਕਰਦੀ आपको कितने साल हो गए भाई मेरे को 7 साल हो गए 7 साल पुराने हो फिर सेम ही है ਨਹੀਂ ਪੁਰਾਣਾ ਹੈ, ਇਹ ਮੇਰਾ ਉਸਤਾਦ ਸੀ पुराने पापी ਹਾਂ ਇਹ ਮੇਰਾ ਉਸਤਾਦ ਸੀ अंदर में पुराना पापी है ਉਸਤਾਦ ਨੇ ਕਿ ਸਾਈਕਲ ਚਲਾਉਣਾ ਸਿਖਾਇਆ ਹਾਂ ਮਤਲਬ ਇਦਾਂ ਹੀ ਲਾ ਲਓ क्यों भाई आप उस्ताद देख के तो पहले हिंदी में ब्लॉग बनाते थे भाई अच्छा हाँ, बाद में पंजाबी में करा ते बड़े और तरह लगते होने हिंदी च ਹਾਂ ਮੇਰੇ ਮਤਲਬ ਅਜੀਬ ਹੀ ਸੀਗੇ ਥੋੜੇ ਜਿਹੇ बोल के दिखाओ बोल तो रहा हूँ आपके साथ तो ਹੁਣ ਤਾਂ ਸੁਣੀ ਲੋਕਾਂ ਨੇ ਮੇਰੀ ਹਿੰਦੀ ਤੇ ਪਾਕਿਸਤਾਨ ਦਾ ਕਿਸ ਤਰ੍ਹਾਂ ਸਵਾਬ ਬਣਿਆ ਬਾਤ ਤੁਸੀਂ ਬਣਾਇਆ ਨਹੀਂ ਯਾਰ ਸਹੀ ਦੱਸ ਨਹੀਂ ਤੁਸੀਂ ਬਣਾਇਆ ਨਹੀਂ ਤੁਹਾਡਾ ਦਿਲ ਸੀ ਤੇ ਬਣਿਆ ਨਾ ਪਰ ਦਿਲ ਤੇ ਬੜੇ ਸਾਲਾਂ ਦਾ ਸੀਗਾ ਪਰ ਸਵੱਬ ਬਣ ਨਹੀਂ ਰਿਹਾ ਸੀ ਸਵੱਬ ਤੁਸੀਂ ਬਣਾਇਆ ਦਿਲ ਤੇ ਨਹੀਂ ਬਣਾ ਅਸੀਂ ਤੇ ਜ਼ਰੀਆ ਬਣਿਆ ਸਵਾਬ ਤੇ ਰੱਬ ਬਣਾਉਣ ਵਾਲਾ ਨਾ ਉਹ ਤੇ ਹੈ ਭਾਜੀ ਪਰ ਤੁਸੀਂ ਰੱਬ ਨੇ ਤੁਹਾਨੂੰ ਮਿਲਾਇਆ ਨਾ ਹਾਂ ਤੁਹਾਡੇ ਜੇ ਤੁਸੀਂ ਨਾ ਹੁੰਦੇ ਫਿਰ ਅਸੀਂ ਇੱਥੇ ਥੋੜੀ ਬੈਠੇ ਹੋਣਾ ਸੀ ਹੁਣ ਬੈਠੇ ਟੌਰ ਨਾਲ ਹੁਣ ਮੈਂ ਨਾ ਵੀ ਇਸ ਤਰ੍ਹਾਂ ਮੰਮੀ ਬਾਬਾ ਨਾ ਜਾ ਕੇ ਦਿੱਲੀ ਹਰਿਆਣਾ ਬੜਾ ਪਸੰਦ ਮੈਨੂੰ ਨਾ ਤੇ ਫਿਰ ਚਾਸੇ
मेरे से जितना होएगा मैं करने की कोशिश करूंगा। ਅਸੀਂ ਵੀ ਤਰਲਾ ਤਰਲਾ ਮਾਰਾਂਗੇ आपको इनवाइट करने की। खाना बनाओगे? खाना मेरे को नहीं आता बनाना। नहीं, घर पे घर पे आप आओगे तो सब कुछ खिलाएंगे। नहीं, गांव है उधर आपका? हाँ गाँव है ना, मुझे बहुत पसंद है हरियाणा का। गाँव विजिट करा देंगे। हाँ, और हुक्के वाले जाट जो ना, उसका भी रखा है। बड़ी बड़ी मूंछों वाले ताऊ। वो कम हो गए हैं, पर हाँ आजकल मॉडर्न हो गए ना सब लोग। ताऊ भी मॉडर्न वाले ताऊ तो कम ही है। धर्मवीर ताऊ दिखाना पड़ेगा इनको। ਅੱਛਾ, ਗੱਲ ਇੱਧਰ ਆਪਾਂ ਮਜ਼ਾਕ 'ਚ ਪਾਤੀ ਤੇ ਕਿਹੜਾ ਦੇਸ਼ ਵਧੀਆ ਲੱਗਾ ਸਾਰਿਆਂ ਨਾਲ? ਜਿਹੜਾ ਪਹਿਲਾ ਸੀ ਭਾਜੀ, ਰਸ਼ੀਆ। ਰਸ਼ੀਆ। ਨਵਾਂ ਐਕਸਪੀਰੀਅੰਸ? ਰਸ਼ੀਆ, ਸਵਿਟਜ਼ਰਲੈਂਡ, ਜਾਪਾਨ ਹੁਣ ਤੱਕ ਦੇ ਮੇਰੇ 3 ਫੇਵਰੇਟ ਆ। ਨਹੀਂ, ਰਸ਼ੀਆ ਦਾ ਕੀ ਹਿਸਾਬ ਨਾਲ ਵਧੀਆ ਲੱਗਾ? ਰਸ਼ੀਆ ਭਾਜੀ ਉਹਦਾ ਖੂਬਸੂਰਤ ਹੈ, ਸੋਹਣਾ ਹੈ। ਕਿੰਨਾ ਕੁ ਖੂਬਸੂਰਤ ਹੈ। ਦੇਸ਼ ਖੂਬਸੂਰਤ ਹੈ ਭਾਜੀ, ਮੈਂ ਉਹੀ ਮੌਸਮ ਪੁੱਛ ਵਧੀਆ ਮੈਂ ਵੀ ਦੇਸ਼ ਹੀ ਪੁੱਛਿਆ ਹੈ। ਹਾਂ, ਮੌਸਮ ਬੜਾ ਵਧੀਆ। ਦੇਸ਼ ਨਹੀਂ, ਵੈਦਰ ਬਹੁਤ ਵਧੀਆ ਉੱਥੇ। कौन खूबसूरत बनाता है उनके लोग? ਮੈਂ ਹੋਏ ਨਾ ਦੇਸ਼ ਨਹੀਂ, ਉਨਕਾ ਕਲਚਰ। ਅੱਛਾ, ਪਹਿਲਾ ਫਿਰ ਖੂਬਸੂਰਤ ਲੱਗਾ, ਵਧੀਆ ਲੱਗਾ। ਰਸ਼ੀਆ ਭਾਜੀ ਸੋਹਣਾ। ਅੱਛਾ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਲੋਕਾਂ ਨੂੰ ਮਿਲ ਕੇ, ਡਿਫਰੈਂਟ ਕੰਟਰੀਜ਼ ਦੇ ਡਿਫਰੈਂਟ ਕਲਚਰ ਵੇਖ ਕੇ? ਮੈਂ ਵੀ ਹੁਣ ਘੁੰਮ ਕੇ ਆ ਰਿਹਾ ਸੀ, ਮੈਂ ਜਦ ਥੋੜੇ ਗਿਆ 5-6 ਮੁਲਕਾਂ 'ਚ ਗਿਆ ਤੇ ਹੁੰਦਾ ਤੇ ਤੁਹਾਨੂੰ ਬੜਾ ਐਕਸਪੀਰੀਅੰਸ ਡਿਫਰੈਂਟ ਹੁੰਦਾ। ਕਿੱਥੇ ਲੱਗਾ ਵੀ ਆਹ ਮੁਲਕ ਜਿਹੜਾ ਨਾ ਇਹਦਾ ਐਕਸਪੀਰੀਅੰਸ ਬਹੁਤ ਵਧੀਆ ਹੈ? ਭਾਜੀ ਦੇਖੋ, ਤਕਰੀਬਨ ਜਿੰਨੇ ਵੀ ਦੇਸ਼ ਨੇ ਨਾ, ਮਤਲਬ ਵਧੀਆ ਬੰਦੇ ਹੀ ਮਿਲਦੇ ਨੇ। ਮਤਲਬ ਆਪਾਂ ਗੱਲ ਕਰਦੇ ਹਾਂ 90% ਲੋਕ ਚੰਗੇ ਹੀ ਹੁੰਦੇ ਨੇ, ਮਾੜੇ ਵੀ ਬੜੇ ਮਿਲਦੇ ਨੇ, ਇੱਕ ਦੋ ਮਾੜੇ ਐਕਸਪੀਰੀਅੰਸ ਹੋਏ, ਪਰ ਵਧੀਆ, ਸਭ ਤੋਂ ਵਧੀਆ ਮੈਂ ਐਵੇਂ ਕਹਾਂ ਪਾਕਿਸਤਾਨ ਵੀ ਬਹੁਤ ਵਧੀਆ ਲੱਗ ਰਿਹਾ। ਇਹ ਨਹੀਂ ਕਿ ਮੈਂ ਇੱਥੇ ਬੈਠਾ, ਲੋਕ ਬੜੇ ਵਧੀਆ ਹਾਸੇ ਨਾਲ ਮਿਲੇ, ਵਧੀਆ ਮਤਲਬ ਖੁਸ਼ ਹੋ ਕੇ ਮਿਲਦੇ ਨੇ। ਸੀਰੀਆ ਦੇ ਲੋਕ ਬੜੇ ਵਧੀਆ ਮਿਲੇ ਸੀ ਮੈਨੂੰ। ਸੀਰੀਆ ਦੇ ਮਤਲਬ ਮੈਂ ਯਕੀਨ ਹੀ ਨਹੀਂ ਕਰ ਸਕਦੇ, ਅਸੀਂ ਸੋਚਿਆ ਨਹੀਂ ਸੀਗਾ ਵੀ ਯਾਰ ਸੀਰੀਆ ਦੇ ਲੋਕ ਇੰਨੇ ਇਦਾਂ ਹੋਣਗੇ। ਸਾਨੂੰ ਲੱਗਾ ਵੀ ਸੀਰੀਆ ਤੇ ਖਰੇ ਕੀ ਹੋਏਗਾ। ਇੱਕ ਨੰਬਰ ਬੰਦੇ। ਈਰਾਨ ਦੇ ਬੜੇ ਵਧੀਆ ਬੰਦੇ। ਯੂਰਪੀਅਨ ਇਦਾਂ, ਯੂਰਪ ਦੇਸ਼ ਸੋਹਣੇ ਨੇ, ਪਰ ਭਾਜੀ ਯੂਰਪੀਅਨ ਥੋੜਾ ਜਿਹਾ ਮਤਲਬ ਡਿਵੈਲਪ ਜ਼ਿਆਦਾ ਹੋ ਗਏ ਨਾ, ਲੋਕ ਵਿਚਰਦੇ ਘੱਟ ਆ। ਵੀ ਜਿੱਦਾਂ ਹੁਣ ਆਪਾਂ ਬੈਠੇ ਤਾਂ ਇਦਾਂ ਕੋਈ ਰਾਹ ਚੱਲਦਾ, ਮਤਲਬ ਕੋਈ ਬੁਲਾਏਗਾ ਨਹੀਂ, ਆਪਦੇ ਰਾਹ ਚੱਲਾਂ, ਮੈਂ ਆਪਦੇ ਰਾਹ ਚੱਲਾਂ। ਤਾਂ ਉਹ ਦੇਸ਼ ਸੋਹਣੇ ਨੇ, ਲੋਕ ਤੇ ਭਾਜੀ ਆਪਣੇ ਨੇੜੇ ਤੇੜੇ ਵਾਲੇ ਵਧੀਆ ਨੇ ਸਾਰੇ, ਮਤਲਬ ਜਿਹੜੇ ਮਿਲ ਲੈਂਦੇ ਨੇ ਕਿ ਮੈਂ ਤੁਰਿਆ ਚੱਲਿਆ। ਇਹਦਾ ਮੈਨੂੰ ਵੀ ਉੱਥੇ ਜਾ ਕੇ ਨਵਾਂ ਉੱਥੇ ਜਾ ਕੇ ਬੜਾ ਐਕਸਪੀਰੀਅੰਸ ਹੋਇਆ, ਰਸ਼ੀਆ ਖਾਸ ਤੌਰ ਤੇ ਨਾ, ਵੀ ਜਿਵੇਂ ਆਪਣਾ ਇੱਥੇ ਨਾ ਮਤਲਬ ਤੁਸੀਂ ਕਿਸੇ ਨੂੰ ਰਸਤਾ ਵੀ ਪੁੱਛੋਗੇ, ਜੋ ਗੱਲ ਪੁੱਛੋਗੇ, ਮਤਲਬ ਤੁਹਾਡੀ ਇੱਕ ਤਾਂ ਤੁਹਾਡੀ ਜ਼ੁਬਾਨ ਨਹੀਂ ਰਲਦੀ, ਦੂਸਰਾ ਇਹ ਵੀ ਤੁਹਾਨੂੰ ਉਹ ਮਤਲਬ ਉਸ ਹਿਸਾਬ ਨਾਲ ਲਿਫਟ ਨਹੀਂ ਕਰਾਉਂਦੇ। मैंने ये देखा है जिनके पास पैसे कम होते हैं उनका दिल बड़ा होता है। ये देशों में भी ऐसा ही है। ਇਸੇ ਤੋਂ ਸਾਡਾ ਵੱਡਾ हमें ये कह रहा है आपके पास पैसे नहीं है। ये तो हर बात को उल्टा कर रहे हो। क्या कर रहे आप? कुछ क्या करते? ये तो हर बात को उल्टा कर रहे हो आप। ਨਹੀਂ, ਸਾਡੇ ਕੋਲ ਵਾਕਈ ਨਹੀਂ ਭਰਾਵਾ ਹੈਗੇ। कोई ना, वैसे क्या करना, दिल तो बड़ा है। आपने कितने अभी तक खर्च किए पाकिस्तान आए? मैंने एक भी नहीं करा अभी तक। हाँ। यार 100 रुपए करे होंगे 10 दिन। ਉਹ ਵੀ ਨਹੀਂ भाई ਕਰਦੇ ये आपने, मैं नहीं कह रहा ऐसे, ये नहीं है कि हम आपको जानते थे, हमने पैसे नहीं खर्च करने दिए। लोग वैसे मोहब्बत करते हैं, प्यार करते हैं, पता चलता ना इंडिया से आए उधर से आए, नहीं पैसे नहीं कर लेते। अब देखा ना, ਹੁਣ ਮਿਸਾਲ ਵੇਖ ਲਓ ਵੀ ਹੋਟਲ ਦਾ ਪੈਸੇ ਲੈਣ ਲਿਆ, पर ही देने नहीं। ਹਾਲਾਂਕਿ ਲੈਣਾ ਚਾਹੁੰਦਾ ਅਸੀਂ ਦੇਣੇ ਨਹੀਂ। ਹੁਣ ਪੱਕਾ ਕਰ ਲਿਆ। ਹਾਂ, ਪੱਕਾ ਕਰ नहीं ਲਿਆ। नहीं, जैसे वकास भाई कहीं बिल पे करने जाते हैं ना, तो पाजी ने भी हाथ आगे कर दिया, वकास भाई ने भी कर दिया। वकास भाई पीछे गए, मेहमान है तो लेगा ही नहीं पाजी के हाथ में से। वो तो किसी और से भी ले सकता है पर लेगा ही नहीं वो। तो ये मैंने 3-4 जगह देख लिया। ਇੱਕ ਵਾਰ ਮੈਂ ਦੇਤੇ ਸੀ ਪੈਸੇ, ਫੜਾਤੇ, ਮੈਂ ਬੜੀ ਹੁਸ਼ਿਆਰੀ ਨਾਲ ਗਿਆ, ਮੈਂ ਫੜਾਤੇ ਤੇ ਉਹਨੇ ਵਾਪਸ ਕਰਤੇ। ਮੈਂ ਲਵਾਂ ਨਾ, ਉਹਨੇ ਮਤਲਬ ਇਦਾਂ ਨੋਟ ਫੜਿਆ ਸੀ ਤੇ ਉਹਨੇ ਛੱਡਤਾ ਇਦਾਂ ਹੀ, ਲਏ ਨਹੀਂ ਉਹਨੇ। ਕੀ ਕਰੀਏ ਭਾਜੀ, ਲੋਕ ਬੜੇ ਪਿਆਰੇ ਨੇ। ਪਾਕਿਸਤਾਨ ਆਇਆ ਨੂੰ ਵਾਵਾ ਦਿਨ ਹੋ ਗਿਆ। ਜਿਸ ਤਰ੍ਹਾਂ ਅਸੀਂ ਮੈਂ ਗੱਲ ਕਰਨਾ ਨਾ ਵੀ ਤੁਸੀਂ ਚੰਗੀਆਂ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਿਆ ਕਰੋ ਭਾਜੀ। ਹੈ ਮਿਲ ਚੰਗੀਆਂ ਰਹੀਆਂ ਜਦੋਂ ਜਿੱਥੇ ਜਾ ਰਹੇ ਮੈਂ ਲੋਕ। ਇਹ ਨਹੀਂ ਆਪਾਂ ਕਿਸੇ ਦੀ ਗੱਲ ਮੂੰਹ 'ਚ ਤੁਹਾਡੇ ਪਾਉਣਾ ਵੀ ਤੁਹਾਨੂੰ ਤੁਹਾਡਾ ਐਕਸਪੀਰੀਅੰਸ ਤੁਸੀਂ ਆਪ ਤੁਹਾਡੀ ਵੀਡੀਓ ਦੱਸਣਗੇ ਵੀ ਲੋਕ ਕਿਸ ਤਰ੍ਹਾਂ ਮਿਲਦੇ, ਓਵਰਆਲ ਵੀ ਤੁਹਾਨੂੰ ਲੱਗਦਾ ਕਿ ਇਸੇ ਤਰ੍ਹਾਂ ਹੀ ਇਦਾਂ ਹੀ ਹੈ ਭਾਜੀ। ਅਸੀਂ ਦੇਖੋ ਸਭ ਤੋਂ ਜ਼ਿਆਦਾ ਕੀ ਹੁੰਦਾ, ਲੋਕਾਂ ਦੇ ਮਨ 'ਚ ਇੱਕ ਵਸਿਆ ਹੁੰਦਾ ਵੀ ਯਾਰ ਜਿੱਥੇ ਭੀੜ ਆ ਨਾ, ਲੋਕ ਜ਼ਿਆਦਾ, ਉੱਥੇ ਪਤਾ ਲੱਗੇਗਾ। ਪੁਰਾਣੇ ਲਾਹੌਰ ਗਏ, ਇਹ ਤੇ ਅੱਗੇ ਤੁਰੇ ਜਾਂਦੇ ਸੀ, ਪਿੱਛੇ ਤੁਰੇ ਜਾਂਦੇ ਸੀ। ਕੋਈ ਬੰਦਾ ਕੋਈ ਮਿਲ ਰਿਹਾ, ਆਜੋ ਭਾਜੀ ਸਾਡੀ ਦੁਕਾਨ ਆਓ, ਭਾਜੀ ਸਾਡੇ ਘਰੇ ਚੱਲੋ, ਮੇਰੇ ਮਹਿਮਾਨ ਬਣੋ। मैं अगे नहीं सी लगा ਜਾਂਦਾ, ਇਹਨੂੰ ਲੋਕ ਨਹੀਂ ਛੱਡਦੇ ਪਏ। ਸਿੱਧੀ ਗੱਲ ਦੱਸ। ਅੱਛਾ। ਇਹ ਜਿਹੜਾ ਮਿਲੇ, ਅੱਛਾ ਜੇ ਕੋਈ ਵੇਚਣ ਵਾਲਾ ਜਾ ਰਿਹਾ ਨਾ ਵਿਚਾਰਾ, ਆਪਦਾ ਕੋਈ ਸਮਾਨ ਵੇਚਣ ਵਾਲਾ ਜਾ ਰਿਹਾ, ਤੇ ਉਹ ਵੀ ਜਾ ਕੇ ਸਰਦਾਰ ਜੀ ਉਹ ਗਲੀ ਜਾਓ, ਬੜੀ ਸੋਹਣੀ ਹੈ, ਉੱਥੇ ਫੋਟੋਆਂ ਖਿੱਚੇਗਾ। ਸਰਦਾਰ ਜੀ ਇੱਧਰ ਜਾਓ, ਸਰਦਾਰ ਜੀ ਇੱਧਰ ਜਾਓ, ਵੀ ਉਹਨਾਂ ਨੂੰ ਵੀ ਇਦਾਂ ਚਾਅ ਚੜਿਆ ਹੋਇਆ ਵੀ ਇੱਧਰ ਜਾਓ। ਉਹ ਆਪਾਂ ਉਹ ਕੀ ਉਹ ਬਣਾ ਰਹੇ ਸੀ ਬ੍ਰੈਸਲੇਟ ਜਾਂ, ਉਹ ਸਾਰਿਆਂ ਦੇ ਹੋਏ ਸੀ। ਜਦੋਂ ਉਹਨੂੰ ਪਤਾ ਲੱਗਿਆ ਨਾ ਵੀ ਆਹ ਬੰਦਾ ਆ ਗਿਆ, ਸਰਦਾਰ ਜੀ ਆ ਗਏ, ਉਹ ਸਾਰੇ ਮੇਰੇ ਦੁਆਲੇ ਹੋਏ।
ਮਤਲਬ ਸਾਰੇ ਮੈਨੂੰ ਦੱਸਣ ਇਦਾਂ ਕਰੋ, ਇਹਨੂੰ ਹੀ ਦੱਸਣ ਮਤਲਬ ਸਾਰਿਆਂ ਨੂੰ ਵੀ ਇਦਾਂ ਕਰੋ, ਆ ਇਦਾਂ ਰੰਗ ਲਾਓ, ਮਤਲਬ ਖੁਸ਼ੀ ਆ ਉਹਨਾਂ ਨੂੰ ਅੰਦਰੋਂ। ਇੱਕ ਨਾ ਇਹਦੀ ਮਤਲਬ ਤੂੰ ਪੱਗ ਬੰਨੀ ਪਹਿਚਾਨ ਹੋਈ, ਨਮਨ ਤੇ ਲੱਗਦਾ ਵੀ ਇਹ ਇਹ ਤਾਂ ਇੱਥੋਂ ਦਾ ਹੀ ਲੱਗਦਾ। कोई पूछता ही नहीं वैसे ऐसा लगता पाजी की सिक्योरिटी में चल रहा हूँ। नहीं, जब पता चलता तब तो लोग पूछते हैं। हाँ, तब तो वो कहते हैं आप जाके कहीं पे भी बोलो कि आप इंडिया से आए हो, फिर उनका स्वभाव देखना आपके साथ बिल्कुल ही अलग हो जाएगा अच्छे तौर पे। बिल्कुल बिल्कुल ऐसे ये मैं अगे भी रस्ट गल करना है नमन ना ਵੀ ਮੈਂ ਬੜੀ ਦੇਰ ਤੋਂ ਚਾਹੁੰਦਾ ਹਾਂ ਵੀ ਯਾਰ ਸਾਡੇ ਜਿਹੜੇ ਹਿੰਦੂ ਵੀਰ ਨੇ ਉਹ ਵੀ ਆਉਂਦੇ ਤੇ ਅੱਗੇ ਵੀ ਆ ਗਏ, ਲੇਕਿਨ ਜਿਹੜੇ ਨੌਨ ਆਰਟ ਵਲੌਗਰ ਨੇ ਉਹਨਾਂ ਦੀ ਰਾਹੀਂ ਜਾਂ ਫਿਰ ਪੰਜਾਬ ਤੋਂ ਪਰ, ਪੰਜਾਬ ਤੋਂ ਪਰ ਨੇ ਹਿੰਦੂ ਤੇ ਪੰਜਾਬ ਤੋਂ ਵੀ ਤੁਹਾਡੇ ਨਾਲ ਬੜੇ ਆਉਂਦੇ ਨੇ ਵੀ ਪੰਜਾਬ ਤੋਂ ਪਰਲੇ ਵਾਲੇ ਪੰਜਾਬ ਤੋਂ ਪਰਲੇ ਵਾਲੇ। ਜਿਵੇਂ ਮੈਂ ਤੁਹਾਨੂੰ ਕਿਹਾ ਵੀ ਸਾਊਥ ਵਾਲੇ ਆਉਣ ਨਾ ਤੇ ਮੈਨੂੰ ਉਹਨਾਂ ਦਾ ਕਲਚਰ, ਉਹਨਾਂ ਦਾ ਪਤਾ ਨਹੀਂ, ਉਹ ਮੈਨੂੰ ਵੈਸੇ ਵਧੀਆ ਲੱਗਦਾ, ਬਹੁਤ ਮੈਨੂੰ ਵਧੀਆ ਲੱਗਦਾ। ਉਹ ਜਿਹੜੇ ਅੰਨਾ ਕਰਕੇ ਬੋਲਦੇ ਆ ਅੰਨਾ। पर आप दिल्ली, लखनऊ, हरियाणा इनसे ज़्यादा रिलेट करोगे। हाँ, क्योंकि वो अपनी बोली है ना। आप ज़रूर सजेस्ट करो जो आपके देखने वाले हैं, जो आपके नॉन है, जो इस तरह के जो अच्छा व्लॉग करते हैं, हम उनको ज़रूर बुलाना चाहेंगे, देखें आगे पाकिस्तान। ठीक है, बिल्कुल। ਸਾਡੇ ਵਾਲਿਆਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ, ਉਹ ਤਾਂ ਤਰਸੇ ਬੈਠੇ ਨੇ। हाँ, नहीं तो आप बुलाईदा यार सारे। ਨਹੀਂ ਉਹ ਤਾਂ ਕਹਿੰਦੇ कहने का ਭਾਜੀ, मतलब है अच्छा, जो थोड़ा प्यार बढ़ाए। हाँ, ਨਹੀਂ ਤੇ ਸਾਡੇ ਵਾਲੇ ਪਿਆਰ ਵਾਲੇ ਉਹ ਤਾਂ ਕਹਿੰਦੇ ਭਾਜੀ ਸਾਨੂੰ ਕਿਸੇ ਨਾ ਕਿਸੇ ਲੋਟ ਅਸੀਂ ਵੇਖਣਾ ਪੰਜਾਬ, ਅਸੀਂ ਉਧਰਲਾ ਪਾਸਾ ਦੇਖਣਾ ਪੰਜਾਬ ਦਾ। नहीं असल ਦੇ ਵਿੱਚ ਇਹ ਹੈ ਨਾ ਵੀ ਹੁਣ ਦਾ ਦੌਰ ਹੈ ਨਾ ਜਿਹੜਾ नमन भैया भी सोशल मीडिया का दौर है, तो इसमें तो जो आप चीज़ें अच्छी देखते हो, जो अच्छा करते हो, लोगों तक पहुंचती हैं। मतलब इसको हमारे दोनों कंट्रीज़ के रिलेशन को बेहतर करने के लिए इससे बड़ा आप जरिया नहीं है मेरे ख्याल में। नहीं सही मीडिया गल से है। आगे सोशल मीडिया। हाँ, तो मेरा ख्याल में इसको पॉजिटिव यूज़ करना चाहिए सब। सही गल है। और मैं किते कट्टन लग गयो। ਲਿਆਓ ਕੱਟੀ ਉਂਗਲੀ ਤੁਹਾਡੀ। सारे मजाक में चलता ही रहता है। ਇਦਾਂ ਹੀ ਹੈ ਪੰਜਾਬੀਆਂ ਦਾ, ਇਦਾਂ ਹੀ ਕੰਮ ਹੁੰਦਾ। ओके भाई, ओके भाई नासर ਮਿਹਰਬਾਨੀ, ਸ਼ੁਕਰੀਆ। ਆਓ ਜੀ, ਰੋਟੀ ਪਾਣੀ ਆਪਾਂ ਖਾ ਲਿਆ ਤੇ ਹੁਣ ਕਰ ਲਈ ਤਿਆਰੀ ਨਾਲ ਸੌਣ ਦੀ, ਆਪਾਂ ਚੱਲੀਏ। ਕੱਲ ਦਾ ਦਿਨ ਰਵਾਂਗੇ ਆਪਾਂ ਇੱਥੇ ਹੀ ਇਸਲਾਮਾਬਾਦ ਦੀਆਂ ਸਾਈਡਾਂ ਤੇ ਹੀ, ਤੇ ਗਾਂ ਫਿਰ ਜਾਣਾ ਹਸਨ ਅਬਦਾਲ, ਇੱਕ ਦੋ ਹੋਰ ਜਗ੍ਹਾ ਤੇ ਉੱਥੋਂ ਦਾ ਵੀਡੀਓ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਨਵਨ ਦੀਆਂ। ਤੇ ਉਹ ਅੱਗੇ ਵੀਡੀਓ ਸਰਦਾਰ ਆਪਣੀ ਬਣਾਉਣ ਡਿਆ ਤੇ ਮੈਂ ਆਪਣੀ ਬਣਾਉਣ ਡਿਆ। ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ। ਰੱਬ ਰੱਖ।